ਫਿਰ ਕਿਸ ਤਰ੍ਹਾਂ ਬਣੇ ਨੇ ਚਾਵਲ? ਓਏ ਹੋਏ 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 ਹੋਏ, ਕੀ ਦੱਸਾਂ? ਯਮੀ ਨੇ ਨਾ। ਓਏ ਹੋਏ, ਕੀ ਦੱਸਾਂ ਮੈਂ ਤੈਨੂੰ? ਦੱਸ ਵੀ ਦਵੋ, ਕੀ ਦੱਸਾਂ ਕੀ ਦੱਸਾਂ? ਇਹੀ ਤੇ ਕਹਿ ਰਿਹਾ, ਕੀ ਦੱਸਾਂ, ਕੀ ਦੱਸਾਂ? ਕਿਸ ਤਰ੍ਹਾਂ ਦੇ ਨੇ? ਰੰਗ ਭਰੰਗੇ ਨੇ, ਹੋਰ ਕੀ? ਸ਼ਾਇਦ ਜੁੱਤਾਂ ਲਾਉਣ ਤੋਂ ਬਾਅਦ ਆ ਜਾਓ ਹੁਣ ਤੁਸੀਂ। ਤੇ ਚਾਹ ਕੈਸੀ ਹੈ? ਬਕਵਾਸ, ਬਿਲਕੁਲ ਬਕਵਾਸ। ਥੈਂਕ ਯੂ ਫॉर योर ਕੰਪਲੀਮੈਂਟ। 20 ਸਾਲ ਹੋ ਗਏ ਨੇ ਤੈਨੂੰ ਚਾਹ ਦਾ ਦੱਸਿਆ ਵੀ ਇੰਜ ਬਣਾਣੀ, ਸਿੱਖ ਲੈਣੀ ਮੁੜ ਕੇ ਬਣਦੀ ਨਹੀਂ ਤੇਰੇ ਕੋਲ। ਕਿਉਂਕਿ ਮੈਨੂੰ ਇਹ ਜ਼ਹਿਰ ਲੱਗਦੀ ਹੈ, ਮੈਨੂੰ ਬਿਲਕੁਲ ਪਸੰਦ ਨਹੀਂ ਹੈ ਚਾਹ। ਤੁਹਾਨੂੰ ਐਡਾ ਚਸਕਾ ਹੈਗਾ ਨਾ, ਬਾਹਰੋਂ ਜਾ ਕੇ ਪੀ ਲਿਆ ਕਰੋ। ਇਹ ਤੁਹਾਨੂੰ ਮੈਂ ਗੱਲ ਡੇ ਫਸਟ ਤੋਂ ਕਹਿ ਰਹੀ ਹਾਂ। ਪਸੰਦ ਤੇ ਤੈਨੂੰ ਮੈਨੂੰ ਪਤਾ ਬੜਾ ਕੁਛ ਨਹੀਂ। ਵੇਖਿਆ ਉਹ ਹਸਨ ਨਸਰੁੱਲਾ ਜਿਹੜੇ ਹਿਜ਼ਬੁੱਲਾ ਦੇ, ਹਾਂਜੀ, ਬਹੁਤ ਜ਼ੁਲਮ ਹੋਇਆ, ਬਹੁਤ ਵੱਡਾ ਲਾਸ ਜੋ ਉਮਤ ਮੁਸਲਿਮ ਦਾ। ਨਹੀਂ ਉਹਨਾਂ ਨੂੰ ਤੇ ਸ਼ਹਾਦਤ ਮਿਲ ਗਈ ਹੈ, ਉਹਨਾਂ ਦਾ ਤੇ ਰੁਤਬਾ ਬੁਲੰਦ ਹੋ ਗਿਆ। ਚਲੋ ਬੇਸ਼ੱਕ ਸ਼ਹਾਦਤ ਮਿਲੀ, ਲੇਕਿਨ ਲਾਸ ਤੇ ਹੋਇਆ ਹੈ ਨਾ ਮੁਸਲਮਾਨਾਂ ਦਾ। ਲਾਸ ਤੇ ਬੜਾ ਵੱਡਾ ਵੇ। ਮੁਸਲਮਾਨਾਂ ਦੀ ਮਦਦ ਕਰਦੇ ਹੋਏ ਆ ਤੇ ਅੱਲਾ ਦੇ ਘਰ ਦੀ, ਜਿੰਦੇ ਬਾਰੇ ਚ ਕੋਈ ਗੱਲ ਕਰਨ ਲੱਗਿਆ ਅੱਜ ਡਰਦੇ ਨੇ ਸਾਰੇ। ਸੋਸ਼ਲ ਮੀਡੀਆ ਸਾਡਾ ਚੁੱਪ, ਟੀਵੀ ਚੁੱਪ, ਇਹ ਸਾਡੇ ਜਿਹੜੇ ਨੇ ਸਭ ਚੁੱਪ ਨੇ, ਮਜ਼ਲੂਮ ਮਜਬੂਰ ਨੇ। ਉਹ ਆਂਦੇ ਨੇ ਕਿ ਜੀ ਗੱਲ ਹੀ ਨਾ ਕਰੋ, ਕਿਉਂਕਿ ਇਹ ਸਾਰਾ ਸੋਸ਼ਲ ਮੀਡੀਆ ਜਿਹੜਾ ਨਾ ਇਹ ਉੱਥੋਂ ਚੱਲਦਾ ਪਿਆ ਸਾਰਾ, ਯਹੂਦੀਆਂ ਦਾ। ਸਭ ਹੱਕ ਗੱਲ ਤੇ ਮੌਲਾ ਹੁਸੈਨ ਦਾ ਨਹੀਂ ਸਹੀ ਕਾਲ ਕੇ ਹੱਕ ਗੱਲ ਕਰੋ। ਨਹੀਂ ਹੱਕ ਗੱਲ ਹੁਣ ਜਿਨ੍ਹਾਂ ਨੇ ਕਰਨੀ ਉਹ ਤੇ ਕਰਦੇ ਹੀ ਪਏ ਨੇ। ਹਾਂ, ਉਹ ਤੇ ਮੌਲਾ ਨੇ ਜ਼ਾਹਿਰ ਮੌਲਾ ਅਲੀ ਦਾ ਵੀ ਇੱਕ ਕੌਲ ਹੈਗਾ ਵੇ ਕਿ ਅਗਰ ਤੁਸੀਂ ਕਿਧਰੇ ਜ਼ੁਲਮ ਹੁੰਦੇ ਦੇਖੋ ਤੇ ਉਸ ਜ਼ੁਲਮ ਦੇ ਖਿਲਾਫ ਉਠੋ, ਬਿਲਕੁਲ ਉਠੋ, ਰੋਕੋ। ਇਸ ਤਰ੍ਹਾਂ ਹੀ ਅਗਰ ਰੋਕ ਨਹੀਂ ਸਕਦੇ, ਤੁਸੀਂ ਬੜੇ ਮਜਬੂਰ ਹੋ, ਤੇ ਆਪਣੀ ਜ਼ੁਬਾਨ ਤੋਂ ਮਨਾ ਕਰੋ ਉਸ ਜ਼ੁਲਮ ਨੂੰ ਕਰਨ ਵਾਲੇ ਨੂੰ। ਜ਼ੁਬਾਨ ਤੋਂ ਨਹੀਂ ਮਨਾ ਕਰ ਸਕਦੇ, ਹੱਥ ਨਾਲ ਵੀ ਨਹੀਂ ਤੁਸੀਂ ਉਹਨੂੰ ਰੋਕ ਸਕਦੇ, ਤੇ ਦਿਲੋਂ ਬੁਰਾ ਸਮਝੋ ਕਮ ਅਜ਼ ਕਮ। ਬਿਲਕੁਲ ਇਸ ਤਰ੍ਹਾਂ ਹੀ। ਇੱਥੇ ਸਾਡੇ ਜਿਹੜੇ ਨੇ ਨਾ ਸਾਰੇ, ਉਹ ਇਸੇ ਲੈਵਲ ਤੇ ਨੇ ਵਿਚਾਰੇ, ਦਿਲੋਂ ਬੁਰਾ ਸਮਝ ਸਕਦੇ ਨੇ। ਉਹ ਬੋਲਣ ਕਿਵੇਂ ਵਿਚਾਰੇ? ਸਾਰਾ ਮੁਲਕ ਤੇ ਉਹਨਾਂ ਦੇ ਪੈਸਿਆਂ ਦਾ ਕਰਜ਼ਈ, ਇਸ ਤਰ੍ਹਾਂ ਹੀ ਅਮਰੀਕਾ ਦੇ ਤੇ ਸਾਰੇ ਹੁਣ 7 ਉੱਥੇ ਹੈ ਮਾਸ਼ਾਅੱਲਾ। ਹੁਣ ਗਏ ਨੇ, ਜਿਹੜਾ ਇੰਨੇ ਅਰਸੇ ਤੋਂ ਬਿੱਲ ਰੁਕਿਆ ਹੋਇਆ ਸੀ, ਇਹ ਜਿਹੜਾ ਕਰਜ਼ਾ ਲੈਂਦੇ ਨੇ, ਉਹ ਕੀ ਬੈਂਕ ਜਿਹੜਾ ਇੰਟਰਨੈਸ਼ਨਲ ਹੈ, ਪਤਾ ਨਹੀਂ ਕੀ ਉਹਨੂੰ ਕਹਿੰਦੇ ਨੇ, ਪਤਾ ਨਹੀਂ, ਚਲੋ ਜੋ ਵੀ ਕਹਿੰਦੇ ਨੇ। ਹੁਣ 7 ਮਿਲੀਅਨ ਡਾਲਰ ਕਿ ਬਿਲੀਅਨ ਡਾਲਰ, ਪਤਾ ਨਹੀਂ ਕਿੰਨੇ ਅਰਬਾਂ ਰੁਪਈਏ ਬਣਦੇ। ਹੁਣ 7 ਅਰਬ ਦਾ ਇਹ ਜਿਹੜੀ ਕੱਲ ਤਕਰੀਰ ਪਰਸੋਂ ਕਰਤੀ ਸੀ UNO ਦੀ ਸਾਰੀ ਉਹ ਮੀਟਿੰਗ ਅਮਰੀਕਾ 'ਚ ਕਿ ਕਿੱਥੇ ਹੋਈ ਹੈ, ਤੇ ਇਹ ਸਾਰੇ ਮੁਸਲਮਾਨ ਉੱਠ ਕੇ ਮੁਲਕਾਂ ਦੇ ਜਿਹੜੇ ਸਾਣੀਆਂ, ਜਿਹੜੇ ਚਾਈਨੀਜ਼, ਯਾਨੀ ਜਿਨ੍ਹਾਂ ਨੂੰ ਉਹ ਚੰਗਾ ਹੀ ਨਹੀਂ ਲੱਗਦਾ, ਯਹੂਦੀ ਦਜਾਲ ਜਿਹੜਾ ਵੇ, ਨਿਕਲ ਜਾਓ, ਅੱਜ ਜੋ ਵੀ, ਉਹ ਉੱਠ ਕੇ ਚਲੇ ਗਏ ਨੇ ਉਹਦੀ ਤਕਰੀਰ ਦੀ। ਤੇ ਸ਼ੁਕਰ ਹੈ ਕਿ ਸਾਡੇ ਮੁਲਕ ਦੇ ਵੀ ਪਤਾ ਨਹੀਂ ਉਹਨਾਂ ਨੂੰ ਕੋਈ ਧੱਕਾ ਲਾ ਕੇ ਕੋਈ ਲੋਕੀ ਬਾਹਰ ਲੈ ਗਏ ਨੇ। ਚਲੋ ਕਿਸੇ ਤਰੀਕੇ ਉੱਠ ਕੇ ਉਹ ਵੀ ਬਾਹਰ ਚਲੇ ਗਏ, ਬਾਈਕਾਟ ਕੀਤਾ ਇਹਨਾਂ ਸਾਰਿਆਂ ਨੇ, ਉਹਦੀ ਤਕਰੀਰ ਨਹੀਂ ਸੁਣੀ। ਉਹਨੇ ਸਿੱਧੀ ਲਬਨਾਨ ਨੂੰ ਧਮਕੀ ਲਾਈ ਹੈ ਪਹਿਲੇ ਰਾਤ ਨੂੰ, ਤਾਂ 15 ਮਿੰਟ ਬਾਅਦ ਤਕਰੀਰ ਤੋਂ ਉਹਨੇ ਉਮਰਵਾਤਾ, ਹਸਨ ਨਸਰੁੱਲਾ ਸ਼ਹੀਦ ਕਰਾਤਾ। ਤੇ ਬੰਬਾਰੀ ਉੱਥੇ ਸਾਰਿਆਂ ਦੇ ਸਾਹਮਣੇ ਉਹਨੇ ਇੱਕ ਤਕਰੀਰ 'ਚ ਕਿਹਾ ਜੀ ਮੈਂ ਕਰਨੀ ਈਰਾਨ ਤੇ ਵੀ ਕਰਨੀ ਹੈ, ਅਗਲਾ ਟਾਰਗੇਟ ਈਰਾਨ ਹੈ। ਤੇ ਉਸ ਤੋਂ ਬਾਅਦ ਕੀ ਹੈ, ਸਾਰੇ ਮੁਸਲਮਾਨ ਜਿਹੜੇ ਮੁਲਕ ਨੇ ਇਹ ਸਮਝਦੇ ਨੇ ਕਿ ਕੰਮ ਇੱਥੇ ਰੁਕ ਜਾਣ। ਬਿਲਕੁਲ ਨਹੀਂ, ਉਹਨਾਂ ਨੇ ਗ੍ਰੇਟੈਸਟ ਇਸਰਾਈਲ ਬਣਾਉਣਾ ਹੈ ਔਰ ਉਹ ਬਣਾ ਕੇ ਰਹਿਣਗੇ ਸਾਰੇ ਮੁਸਲਮਾਨ ਮੁਲਕ। ਔਰ ਮੈਂ ਜਿੰਨਾ ਕੁ ਹੈਰਾਨ ਆ, ਜਾਰਡਨ ਤੇ ਉਹ ਜਿਹੜਾ ਹੈਗਾ ਨਾਲ ਇਜਿਪਟ, ਮਿਸਰ, ਮੈਂ ਕਹਿੰਦਾ ਉੱਥੋਂ ਦੇ ਹੁਕਮਰਾਨਾਂ ਤੇ ਲੱਖ ਦੀ ਕੋਈ ਲਾਨਤ ਹੈ ਬਈ, ਬੇਸ਼ੁਮਾਰ। ਹਾਂ ਬਿਲਕੁਲ ਬੇਸ਼ੁਮਾਰ ਕਿਸਮ ਦੀ। ਉਹ ਉਹਨਾਂ ਨੂੰ ਪਨਾਹ ਨਹੀਂ ਦਿੰਦੇ ਪਏ, ਜਿਹੜੇ 7 ਲੱਖ ਔਰਤਾਂ ਦੇ ਬੱਚੇ ਉੱਥੇ ਵਿਚਾਰੇ ਬਾਰਿਸ਼, ਮੀਂਹ, ਗਰਮੀ, ਹਨੇਰੀ ਦੇ ਵਿੱਚ ਕੈਂਪਾਂ 'ਚ ਬੈਠੇ ਨੇ ਬਾਰਡਰ ਦੇ ਨਾਲ, ਉਹਨਾਂ ਨੂੰ ਆਪਣੇ ਮੁਲਕ 'ਚ। ਤੇ ਇਹਨਾਂ ਨੂੰ ਜਦੋਂ ਮੌਕਾ ਮਿਲਦਾ ਵੇ ਇਹ ਹਿਜ਼ਬੁੱਲਾ ਨੂੰ ਬਲੈਕਮੇਲ ਕਰਨ ਲਈ, ਤੇ ਉਹ ਜਿਹੜੀ ਹਮਾਸ ਹੈਗੀ ਹੈ, ਉਹ ਤਾਂ ਫਲਸਤੀਨ ਦੀ ਜਿਹੜੀ ਜਮਾਤ ਹੈ, ਉਹਨਾਂ ਨੂੰ ਬਲੈਕਮੇਲ ਕਰਨ ਲਈ ਉਹਨਾਂ ਬੱਚਿਆਂ ਦੇ ਉੱਤੇ ਜਾ ਕੇ ਬੰਬ ਮਾਰਦੇ ਨੇ। ਜ਼ਾਲਮ ਨੇ, ਸ਼ਰਾਦ ਦਜਾਲ ਨੇ, ਦਜਾਲ ਯਜ਼ੀਦੀ ਨੇ। ਹੁਣ ਸਾਡੇ ਇੱਥੇ ਮੁਸਲਮਾਨ ਉੱਥੇ ਹਮਲਾ ਕਿਉਂ ਨਹੀਂ ਕਰਦੇ ਪਏ? ਈਰਾਨ ਤੇ ਇਰਾਕ ਤੇ ਇਹ ਜਿਹੜੇ ਨੇ, ਉਹ ਕਹਿੰਦੇ ਨੇ ਵਿੱਚ ਜਿਹੜੇ, ਯਾਨੀ ਸਾਡੇ ਮਜ਼ਹਬ ਵਿੱਚ ਇਜਾਜ਼ਤ ਹੀ ਨਹੀਂ ਹੈ ਨਾ ਕਿ ਬੱਚਿਆਂ ਔਰ ਬਜ਼ੁਰਗਾਂ ਦੇ ਉੱਤੇ। ਇਹ ਕਹਿੰਦੇ ਨੇ ਅਸੀਂ ਜੇ ਇਸਰਾਈਲ ਦੇ ਸ਼ਹਿਰ ਦੇ ਉੱਤੇ ਉਂਝ ਹੀ ਬਿਮਾਰੀ ਕਰੀਏ ਜਿਵੇਂ ਉਹ ਸਾਡੇ
ਇਹ ਤੇ ਟਾਰਗੇਟ ਕਰਦੇ ਨੇ ਉਹਨਾਂ ਦੀ ਫੌਜੀ ਛਾਉਣੀਆਂ ਨੂੰ। ਇਸ ਤਰ੍ਹਾਂ ਹੀ ਮਤਲਬ ਜੋ ਕਾਨੂੰਨ ਹੈ ਨਾ, ਜਿਹੜੇ ਯਮਨ ਦੇ ਮੈਂ ਕਹਿੰਦਾ ਜੰਗਜੂ ਨੇ ਉਹਨਾਂ ਨੂੰ ਸਲੂਟ ਹੈਗਾ। ਬਿਲਕੁਲ ਹੈਗਾ। ਹੁਣ ਉਹ ਸੁੰਨੀ ਨੇ ਸਾਰੇ, ਇੱਥੇ ਕਈਆਂ ਨੇ ਮਸ਼ਹੂਰ ਕੀਤਾ ਜੀ ਉਹ ਵੀ ਸ਼ੀਆ ਨੇ। ਨਹੀਂ ਹਲੇ ਸੁਣੋ। ਅੱਛਾ, ਜਿਹੜੇ ਉਹ ਉੱਥੇ ਫਲਸਤੀਨ 'ਚ ਮਰਨ ਦੇ ਨੇ ਉਹਨਾਂ ਨੂੰ ਵੀ ਮਸ਼ਹੂਰ ਕੀਤਾ ਜੀ ਉਹ ਸ਼ੀਆ ਨੇ, ਯਾਨੀ ਸ਼ੀਆ ਦਾ ਖੂਨ ਮੁਫਤ ਹੈਗਾ, ਉਹ ਮੁਸਲਮਾਨ ਨਹੀਂ। ਉਹ ਜਿਹੜੇ ਮਦਦ ਕਰਨ ਦੇ ਨੇ ਉਹ ਸ਼ੀਆ ਨੇ ਸਾਰੇ। ਮਜ਼ੇਦਾਰੀ ਦੀ ਗੱਲ ਹੈ, ਪਤਾ ਹੈ ਤੇ ਜਿਹੜੇ ਕੀ ਹੈ ਹਿਜ਼ਬੁੱਲਾ ਦੇ ਸ਼ੀਆ ਵੇ, ਜਿਹੜੀ ਹਮਾਸ ਹੈ ਉਹ ਸਾਰੀ ਸੁੰਨੀ, ਲੇਕਿਨ ਉਹਨਾਂ ਦਾ ਆਪਸ ਵਿੱਚ ਇਤਿਹਾਦ ਹੈ। ਉਹ ਇੱਕ ਦੂਜੇ ਨੂੰ ਮੁਸਲਮਾਨ ਸਮਝਦੇ ਨੇ। ਸਾਡੇ ਦੇ ਇੱਥੇ ਮੁਲਕ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਬੜਾ ਛੁਪਾਇਆ ਜਾਂਦਾ ਵੇ। ਅੰਧੇਰ ਨਗਰੀ ਇੱਕ ਦੂਜੇ ਨੂੰ ਮੁਸਲਮਾਨ ਹੀ ਇੱਥੇ ਘੁਰੇ ਪਤਾ ਨਹੀਂ ਸਮਝਦੇ ਨੇ ਕਿ ਜੋ ਸੋਸ਼ਲ ਮੀਡੀਆ ਦੇ ਉੱਤੇ ਤਮਾਸ਼ੇ ਲੱਗੇ ਹੁੰਦੇ ਨੇ ਹੈ। ਕਿਸੇ ਮੁਲਕ ਦੇ ਵਿੱਚ ਇੰਨਾ ਗੰਦ ਨਹੀਂ ਹੈ ਜਿਹੜਾ ਸਾਡੇ ਮੁਲਕ 'ਚ ਪਾ ਦਿੱਤਾ ਗਿਆ ਇਹ ਫਿਰਕਿਆਂ ਦੇ ਵਿੱਚ। ਗਲਤ ਹੈ ਨਾ। ਇਹ ਸੁੰਨੀ ਉਹ ਸ਼ੀਆ ਉਹ ਬਰੇਲਵੀ ਉਹ ਦਿਓਬੰਦ ਹੈਗਾ ਵੇ ਤੇ ਉਹ ਇੱਕ ਦੂਜੇ ਦੇ ਖਿਲਾਫ ਫਤਵੇ ਕੋਈ ਗੱਲ ਕਰਨ ਵਾਲੀ। ਮੁਸਲਮਾਨ ਨੇ ਸਾਰੇ, ਕਲਮਾ ਗੋ ਨੇ ਸਾਰੇ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਆਖਰੀ ਨਬੀ ਸਮਝਦੇ। ਬੇਸ਼ੱਕ ਉਹ ਮੁਸਲਮਾਨ ਹੈ, ਈਮਾਨ ਦਾ ਹਿੱਸਾ ਹੈ ਬਈ। ਆਖਰੀ ਨਬੀ ਦੇ ਈਮਾਨ ਜਿਹੜਾ ਹੁਣ ਮਸਲਾ ਹੈ ਕਿ ਇੱਥੇ ਜੰਨਤ ਦੀਆਂ ਟਿਕਟਾਂ ਸਾਰਿਆਂ ਇਹਨਾਂ ਦੇ ਕੋਲ ਹੈਗੀਆਂ। ਗਲਤ ਹੈ ਨਾ। ਕਿਹਨੂੰ ਪਤਾ ਕਿ ਕਿੰਨੇ ਜੰਨਤ ਵਿੱਚ ਜਾਣਾ, ਕਿੰਨੇ ਦੋਜ਼ਖ ਵਿੱਚ। ਆਪਣੇ ਅਮਾਲ ਨਾਲ ਜਾਣਾ ਜਿੰਨੇ ਵੀ ਜਾਣਾ। ਇਹ ਦੋ ਫਿਰਕੇ ਨੇ, ਜਾਂ ਤੇ ਹੁਸੈਨੀ ਹੈ ਨਾ ਜਾਂ ਯਜ਼ੀਦੀ ਹੈ। ਮੇਰਾ ਈਮਾਨ ਹੈ। ਹਾਂ, ਤੇ ਜਿਹਨੂੰ ਪੁੱਛੋ ਤੁਸੀਂ ਦੱਸੋ ਤੁਸੀਂ ਕੌਣ? ਦੈਟਸ ਇਟ ਭਾਈ ਜੀ। ਸਾਰੇ ਕਹਿੰਦੇ ਨੇ, ਜਿਹਨੂੰ ਮੈਂ ਤਾਂ ਨਹੀਂ ਕਦੀ ਕਿਸੇ ਨੂੰ ਸੁਣਿਆ ਕਿ ਕੋਈ ਕਹੇ ਕਿ ਮੈਂ ਯਜ਼ੀਦ ਦੇ ਨਾਲ। ਬਸ ਗੱਲ ਖਤਮ। ਸਾਰੇ ਕਹਿੰਦੇ ਨੇ ਹੁਸੈਨੀ ਆ, ਤੇ ਫਿਰ ਇੱਕ ਦੂਜੇ ਨੂੰ ਮੁਸਲਮਾਨ ਸਮਝੋ। ਲੇਕਿਨ ਹੁਣ ਲੋਕਾਂ ਕੋਲੋਂ ਇੱਥੇ ਮੈਂ ਸੁਣਨ ਦਿਆਂ ਜੀ, ਲੋਕਾਂ ਕੋਲ ਹੀ ਸੁਣੀ ਦੀਆਂ ਨਾ ਗੱਲਾਂ ਜੋ ਲੋਕੀ ਕਰਦੇ ਨੇ। ਇਹ ਸੋਸ਼ਲ ਮੀਡੀਆ ਤੋਂ ਵੀਡੀਓ ਵੇਖ ਕੇ ਕੋਈ ਕਿਸੇ ਦਾ YouTube ਚੈਨਲ ਵੇਖੀ ਜਾਂਦਾ, ਉਹਦਾ ਜ਼ਿਹਨ ਉਹੋ ਜਿਹਾ ਹੋ ਜਾਂਦਾ। ਕੋਈ ਉਹਦਾ ਵੇਖੀ ਜਾਂਦਾ, ਉਹਦਾ ਉਹੋ ਜਿਹਾ ਹੋ ਜਾਂਦਾ। ਇੰਟਰਸਟ ਹੋ ਜਾਂਦਾ ਨਾ, ਦੂਜੇ ਨੂੰ ਨਫ਼ਰਤ ਕਰਨੀ, ਕਿਸੇ ਕੋਲੋਂ ਹਕਾਰਤ ਕਰਨੀ, ਕਿਸੇ ਨੂੰ ਇਨਸਾਨ। ਸਾਡੇ ਮਜ਼ਹਬ ਵਿੱਚ ਤੇ ਗੈਰ ਦੂਸਰੇ ਮਜ਼ਹਬਾਂ ਦੀ ਵੀ ਰਿਸਪੈਕਟ ਕਰਨਾ ਦਿੱਤਾ ਹੈ ਸਾਡੇ ਰਸੂਲ ਅੱਲਾਹ ਨੇ। ਬਿਲਕੁਲ। ਮੱਕਾ ਦੇ ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਕੀ ਫਰਮਾਇਆ ਸੀ? ਹਾਂਜੀ, ਤੇ ਕਿ ਇਹਨਾਂ ਨੂੰ ਪਹਿਲਾ ਐਲਾਨ ਕੀ ਕੀਤਾ ਗਿਆ ਸੀ ਕਿ ਜੋ ਯਹੂਦ ਨੇ ਸਾਰਾ ਕੀ ਕਿਹਾ ਗਿਆ ਸੀ ਕਿ ਤੁਸੀਂ ਈਮਾਨ ਦੇ ਵਿੱਚੋਂ ਤੁਹਾਨੂੰ ਕੋਈ ਕੁਝ ਨਹੀਂ ਖਾਏਗਾ। ਹਾਂਜੀ, ਤੁਸੀਂ ਆਪਣੇ ਘਰਾਂ 'ਚ ਮਹਿਫੂਜ਼ ਹੋ ਨਾ, ਤੁਹਾਡਾ ਮਾਲ ਜ਼ਰ ਕੁਝ ਵੀ ਨਹੀਂ। ਉਹ ਅਲੱਗ ਮੁਸਲਮਾਨਾਂ ਦਾ ਕਿਵੇਂ ਕਤਲ ਉਹਨਾਂ ਨੇ ਕਿਸ ਤਰ੍ਹਾਂ ਮਤਲਬ। ਲੇਕਿਨ ਜਦੋਂ ਮੁਸਲਮਾਨਾਂ ਨੇ ਫਤਹ ਮੱਕਾ ਕੀਤਾ, ਕਿਸੇ ਨੂੰ ਇੱਕ ਵੱਟਾ ਵੀ ਨਹੀਂ ਮਾਰਿਆ। ਇੱਕ ਵੱਟਾ, ਬਲਕਿ ਐਲਾਨ ਸਭ ਤੋਂ ਪਹਿਲਾ ਐਲਾਨ ਹੀ ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਕਿਹਾ ਕਿ ਐਲਾਨ ਕਰੋ ਜੋ ਖੌਫਜ਼ਦਾ ਹੋਏ ਨੇ। ਦੀ ਵੈਲਿਊ ਦੱਸੀ ਨਾ, ਇਨਸਾਨ ਦੀ ਵੈਲਿਊ, ਕਿ ਜਿਹੜੇ ਬੱਚੀਆਂ ਨੂੰ ਜ਼ਿੰਦਾ ਦਫਨ ਕਰ ਦਿੰਦੇ ਸਨ। ਬਿਲਕੁਲ ਜ਼ਮਾਨੇ ਕਦੀਮ 'ਚ ਹੈ। ਤੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਤੇ ਫਿਰ ਇਮਾਮ ਹੁਸੈਨ ਨੇ ਵੀ ਇਹ ਫਰਮਾਇਆ ਕਿ ਇੱਕ ਇਨਸਾਨ ਦਾ ਕਤਲ ਪੂਰੀ ਇਨਸਾਨੀਅਤ ਦਾ ਕਤਲ। ਉਹ ਕਹਿੰਦੇ ਨੇ ਜੀ ਸਾਡੇ ਮਤਲਬ 'ਚ ਔਰਤਾਂ ਨੂੰ ਵੀ ਬਹੁਤ ਫਿਰ ਜ਼ਿਆਦਾ ਕਿ ਜਿੰਨੇ ਹਕੂਕ ਸਾਡੇ ਮਤਲਬ 'ਚ ਔਰਤਾਂ ਨੂੰ ਦਿੱਤੇ ਗਏ ਨੇ ਨਾ। ਇਹ ਹੁਣ ਤੁਸੀਂ ਭਰਿਆ ਪਿਆ ਤੁਹਾਡੇ ਸਾਹਮਣੇ ਗੰਦਗੀ ਔਰ ਵਰਗੈਲਿਟੀ ਇੱਥੇ ਸੋਸ਼ਲ ਮੀਡੀਆ ਦੇ ਉੱਤੇ। ਮੈਨੂੰ ਬੜਾ ਦਫਾ ਕਰੋ, ਸਾਡਾ ਟੌਪਿਕ ਨਹੀਂ ਹੈ। ਅੱਛਾ ਚਲੋ ਦਫਾ ਕਰੋ। ਅਸੀਂ ਗੱਲ ਕਰਨ ਦੇ ਆ ਕਿ ਸਾਰੇ ਮੁਸਲਮਾਨ ਮੁਲਕਾਂ ਨੂੰ ਇੱਕ ਹੋ ਕੇ ਹੁਣ ਈਰਾਨ ਹਮਲਾ ਕਿਉਂ ਨਹੀਂ ਕਰਦਾ, ਈਰਾਨ ਹਮਲਾ ਕਿਉਂ ਨਹੀਂ ਕਰਦਾ, ਈਰਾਨ ਕਿਉਂ ਨਹੀਂ ਪਹਿਲੇ ਤਹਿਕੀਕ ਨਹੀਂ ਲੋਕ ਕਰਦੇ ਪਏ ਕਿ ਕਿਉਂ ਨਹੀਂ ਹਮਲਾ ਕਰ ਰਿਹਾ। ਉਹਦੇ ਚਾਰੋਂ ਤਰਫ ਜਿਹੜੇ ਮੁਸਲਮਾਨ ਮੁਲਕ ਨੇ ਉੱਥੇ ਆਰਮੀ ਖੜੀ ਹੈ ਸਾਰੀ ਅਮਰੀਕਾ ਦੀਆਂ ਛੋਣੀਆਂ ਨੇ। ਆਰਮੀ ਦੇ ਬੰਬਾਰੀ ਵਾਲੇ ਜਹਾਜ਼, ਉਹ ਫੁੱਲ ਲੋਡਡ ਜਹਾਜ਼, ਬਹਿਰੀ ਬੇੜੇ, ਪੂਰੀ ਦੁਨੀਆ 'ਚ 30 ਬੇੜੇ ਨੇ ਮੇਰੇ ਖਿਆਲ 'ਚ। ਉਹ ਇੰਨਾ ਮਹਿੰਗਾ ਜਹਾਜ਼ ਹੈ। ਕੀ ਬਾਤ। ਜਿੱਥੋਂ ਜਹਾਜ਼ ਉੱਡਦੇ ਨੇ ਇੰਜ ਸਮੁੰਦਰੀ 'ਚੋਂ ਤੇ ਜਾ ਕੇ ਸਮਝ ਆ ਗਿਆ। ਤੇ ਤਿੰਨ ਤਰਫ ਬਾਰਡਰ ਜਿਹੜਾ ਨਾ ਈਰਾਨ ਦਾ, ਉਹ ਇਹਨਾਂ ਨੇ ਘੇਰਿਆ ਹੋਇਆ ਵੀ ਉੱਥੇ ਬਹਿਰੀ ਬੇੜੇ ਖੜੇ ਹੋਏ ਨੇ ਜਹਾਜ਼ਾਂ ਸਮੇਤ। ਅਗਰ ਉਹ ਹਮਲਾ, ਉਹਨਾਂ ਨੇ ਕਿਹਾ ਜੀ ਤੂੰ ਇੱਕ ਵੀ ਬੰਬ ਚਲਾਇਆ ਨਾ, ਹੁਣ ਪਹਿਲੇ ਤੂੰ ਹਮਲਾ ਕੀਤਾ, ਹੁਣ ਜੇ ਦੁਬਾਰਾ ਰਾਕਟ ਤੋਂ ਇੱਕ ਵੀ ਸੁੱਟਿਆ ਉਧਰ ਯਹੂਦੀਆਂ ਵੱਲ, ਇਹ ਤੇਰੀ ਆਵਾਮ ਦੇ ਉੱਤੇ ਜਿਵੇਂ ਉਹ ਹਮਾਸ ਦਾ ਹਾਲ ਹੋਇਆ ਨਾ, ਉਸ ਤੋਂ ਬੁਰਾ ਅਸੀਂ ਕਰਾਂਗੇ। ਐਟਮੀ ਹਮਲਾ, ਉੱਥੇ ਜਿਹੜਾ ਐਟਮ ਬਣਾਉਣ ਦੇ ਨੇ ਉਹਨੂੰ ਤਬਾਹ ਕਰਨਗੇ। ਈਰਾਨ ਦੀ ਸਾਰੀ ਆਵਾਮ ਹੀ ਖਤਮ, ਜਿਵੇਂ ਉਹ ਜਾਪਾਨ ਵਿੱਚ ਹੋਇਆ ਸੀ। ਉਸ ਨਾਲੋਂ ਭੈੜਾ ਹਾਲ ਕਰਨਗੇ ਤੇ ਉਸ ਦਾ ਨੁਕਸਾਨ ਸਾਡੇ ਮੁਲਕ ਵਿੱਚ ਵੀ ਆਏਗਾ। ਬਿਲਕੁਲ ਆਏਗਾ। ਐਟਮੀ ਨੁਕਸਾਨਾਤ ਤਮਾਮ ਬੇਹਤਰੀਨ। ਹੁਣ ਜਿਹੜੇ ਮੁਸਲਮਾਨ ਮੁਲਕ ਨੇ, ਜਾਰਡਨ ਪਨਾਹ ਨਹੀਂ ਦੇ ਰਿਹਾ ਇਸਰਾਈਲ ਨੂੰ, ਉਹਨੇ ਆਪਣਾ ਅੱਡਾ ਦਿੱਤਾ ਹੋਇਆ ਵੇ। ਫਿਰ ਜਿਹੜਾ ਹੈਗਾ ਵੇ ਉਹ ਮਿਸਰ, ਉਹਨੇ ਆਪਣਾ ਹਵਾਈ ਅੱਡਾ ਇਸਰਾਈਲ ਨੂੰ ਦਿੱਤਾ ਹੈ। ਬੰਬਾਰੀ ਮੁਸਲਮਾਨਾਂ ਨੂੰ ਹੀ ਮਰਵਾਉਣ ਦੇ ਨੇ। ਵਾਹ। ਤੇ ਤੁਰਕੀ ਦਾ ਜਿਹੜਾ ਸਦਰ ਹੈ, ਹੁਣ ਉਹਨੂੰ ਗੈਰਤ ਆਈ ਹੈ, ਅਰਤਗੁਲ ਕੀ ਨਾਮ ਹੈ, ਅੱਛਾ ਜੋ ਵੀ,
ਉਹਦੀ ਆਵਾਮ ਨੇ ਰੋਲਾ ਪਾਇਆ, ਹਰ ਮੁਲਕ ਦੀ ਆਵਾਮ, ਜਾਰਡਨ ਦੀ ਵੀ ਆਵਾਮ ਰੋਲਾ ਪਾਉਂਦੀ ਪਈ ਹੈ, ਲੇਕਿਨ ਉੱਥੋਂ ਦਾ ਜਿਹੜਾ ਸਦਰ ਵਜ਼ੀਰ ਜਿਹੜੇ ਹੈਗੇ ਨੇ ਉਹ ਇਸਰਾਈਲ ਕੋਲੋਂ ਪੈਸੇ ਖਾਂਦੇ ਨੇ ਤੇ ਅਮਰੀਕਾ ਕੋਲੋਂ ਉਹ ਉਹਨਾਂ ਨੂੰ ਹਵਾਈ ਅੱਡਾ ਦਿੰਦੇ। ਲੋਕੀ ਬਾਹਰ ਸੜਕਾਂ ਤੇ ਇਤਜਾਜ ਕਰਨ ਦੇ ਨੇ, ਜਾਰਡਨ ਦੇ, ਮਿਸਰ ਦੇ ਵਿੱਚ ਵੀ ਲੋਕੀ ਇਤਜਾਜ ਕਰਦੇ ਪਏ ਨੇ, ਤੇ ਤੁਰਕੀ ਦੇ ਲੋਕ ਤਾਂ ਬਹੁਤ ਜ਼ਿਆਦਾ ਇਤਜਾਜ ਕਰਦੇ ਪਏ ਨੇ। ਉਹ ਅਰਤੁਗਰਲ ਨੂੰ ਕਹਿੰਦੇ ਨੇ, ਜਿਹੜਾ ਉੱਥੋਂ ਦਾ ਸਦਰ ਹੈ, ਉਹ ਕਹਿੰਦੇ ਨੇ ਅਸੀਂ ਤੈਨੂੰ ਆਰਮੀ ਕੋਲੋਂ ਅਸੀਂ ਬਚਾਇਆ ਸੀ, ਹੈਂ ਹੁਣ ਤੂੰ ਸਾਡੀ ਗੱਲ ਨਹੀਂ ਸੁਣਦਾ ਪਿਆ ਕਿ ਸਾਡੇ ਮੁਸਲਮਾਨ ਭੈਣ ਭਰਾ ਉੱਥੇ ਮਰਦੇ ਪਏ ਨੇ, ਛੋਟੇ ਛੋਟੇ ਬੱਚੇ। ਕੋਈ ਮਾਂ ਜ਼ਰਾ ਦੇਖੇ ਤੇ ਸੀ ਕਿ ਉਹਨਾਂ ਦਾ ਹਾਲ ਕੀ ਹੁੰਦਾ। ਕੋਈ ਮਾਂ ਆਪਣੇ ਬੱਚੇ ਦੇ ਬਾਰੇ ਸੋਚੇ ਕਿ ਸਾਡੇ ਬੱਚੇ ਨਾਲ ਹੋਵੇ ਤੇ ਫੇਰ ਤੇ ਉਹ ਨਾ ਹੱਕ ਨੇ, ਨਾ ਉਹਨਾਂ ਕੋਲ ਅਸਲਾ ਹੈਗਾ ਵੇ, ਨਾ ਉਹਨਾਂ ਕੋਲ ਕੋਈ ਚੀਜ਼ ਹੈ। ਉਹ ਟੈਂਕਾਂ ਤੋਂ ਉੱਤੋਂ ਗੋਲਾਬਾਰੀ ਕਰਦੇ ਨੇ, ਅੱਗੋਂ ਵੱਟੇ ਚੁੱਕ ਕੇ ਮਾਰਦੇ ਨੇ, ਹੋਰ ਉਹ ਕੀ ਕਰਨ। ਬਸ ਜ਼ੁਲਮ ਜਿਹੜਾ ਹੈ ਨਾ, ਅੱਲਾ ਮਾਫ ਕਰੇ। ਮੈਂ ਕਹਿੰਦਾ ਕਿ ਇਸ ਦੁਨੀਆ ਦੇ ਉੱਤੇ ਪਤਾ ਨਹੀਂ ਕੀ ਹੋਣ ਡਿਆ ਤੇ ਕੀ ਅੱਗੇ ਬਣਨਾ ਵੇ, ਅੱਲਾ ਹੀ ਮਾਫ ਕਰੇ। ਲੇਕਿਨ ਬਹੁਤ ਮੁਸ਼ਕਿਲ ਹੈ, ਔਰ ਸਾਡਾ ਮੁਲਕ ਵਿਚਾਰਾ ਗਰੀਬ ਹੈ। ਉਹ ਵੀ ਨਾ ਸ਼ਬਾਜ਼ ਸ਼ਰੀਫ ਸਾਹਿਬ ਹੁਣ ਮਸਲਾ ਹੁਣ ਉਸ ਮਤਲਬ ਨਹੀਂ ਕਰ ਸਕਦੇ ਕੋਈ ਗੱਲ ਉਹਦੇ ਖਿਲਾਫ, ਇਸਰਾਈਲ ਦੇ ਜਾਂ ਅਮਰੀਕਾ ਦੇ। ਅਸੀਂ ਕਰਜ਼ਾਈ ਹਾਂ ਉਹਨਾਂ ਦੇ। ਉਹ ਵਿਚਾਰੇ ਦੇਖਣਾ ਹੁਣ ਸੱਚੇ ਨੇ। ਹੁਣ $7 ਮਿਲੀਅਨ ਅਰਬ ਜਿਹੜੇ ਲੈ ਕੇ ਆਏ ਨੇ, ਜਿਹੜੇ ਉਹ ਸਾਡੇ ਲਈ ਮਿਹਨਤ ਮਜ਼ਦੂਰੀ ਸਾਰਾ ਦਿਨ ਕਰਦੇ ਨੇ ਵਿਚਾਰੇ, ਆਪਣੇ ਬੱਚਿਆਂ ਨੂੰ ਛੱਡ ਕੇ ਧੁੱਪੇ ਪੈਰੋਂ ਨੰਗੇ ਸੜਕਾਂ ਦੇ ਉੱਤੇ ਸਾਡੇ ਲਈ ਗਟਰ ਦੀਆਂ ਲੈਣਾ ਵਿਛਾ, ਪਾਈਪ, ਗੈਸ, ਸੂਈ ਗੈਸ, ਉਹ ਸਾਰਾ ਦਿਨ ਧੁੱਪੇ ਪਸੀਨੋ ਪਸੀਨਾ, ਖੂਨ ਪਸੀਨਾ ਇੱਕ ਕਰ ਦਿੰਦੇ ਨੇ ਸਾਡੇ ਹੁਕਮਰਾਨ ਹੈ MP ਨੇ ਉਹਨਾਂ ਦੇ। ਉਹ ਵੀ ਨਾ ਹੁਣ ਉਹ 2 ਅਰਬ ਤੇ ਉਹਨਾਂ 'ਚ ਵੰਡਿਆ ਜਾਣਾ, ਬਾਕੀ ਜਿਹੜਾ ਪੈਸਾ ਕੋਈ ਜਿਹੜਾ ਥੋੜਾ ਬਹੁਤਾ ਬਚੇ, ਅੱਛਾ ਉਹਦੇ ਵਿੱਚੋਂ ਹੀ ਜਿਹੜਾ ਅਸੀਂ ਸੂਦ ਪਹਿਲੇ ਪੈਸਾ ਲਿਆ ਹੋਇਆ ਮਾਸ਼ਾਅੱਲਾ, ਹੁਣ ਯਾਨੀ ਜੇ $7 ਮਿਲੀਅਨ ਆਇਆ ਨਾ, ਜਿੰਨਾ ਵੀ ਬਿਲੀਅਨ, ਉਹਦੇ ਚੋਂ 1 ਬਿਲੀਅਨ ਤੇ ਉਹ ਸੂਦ ਚਲਾ ਗਿਆ ਵਾਪਸ। ਅੱਛਾ, ਯਾਨੀ ਜਿਹੜਾ ਉਹਨਾਂ ਨੇ ਤੁਹਾਨੂੰ 7 ਦਿੱਤਾ ਨਾ, 1 ਵਾਪਸ ਲੈ ਲਿਆ ਉਹਦੇ ਚੋਂ, ਕਿ ਇਹ ਤਾਂ ਸਾਡਾ ਹੋ ਗਿਆ ਸੂਦ, ਜਿਹੜਾ ਸੀ ਤੁਹਾਨੂੰ ਪਹਿਲੇ ਕੋਈ 30-40 ਬਿਲੀਅਨ ਦਿੱਤਾ ਹੈ ਉਹਦਾ, ਯਾਨੀ ਉਤਲੇ ਕਮਾਈ। ਬਾਕੀ 6 ਚ 2 ਵੰਡਿਆ ਗਿਆ ਇੱਧਰ, ਕੋਈ ਇੱਕ ਅੱਧਾ ਉਧਰ ਜਿਹੜੀਆਂ ਚੀਜ਼ਾਂ ਖਰੀਦ ਲਈਆਂ ਆਪਣੇ ਡਿਫੈਂਸ ਲਈ, ਤੇ ਬਾਕੀ ਜਿਹੜਾ ਹੈਗਾ ਵੇ ਇਹ ਜਿਹੜੇ ਕੋਈ ਦੂਸਰੇ ਗਵਰਨਮੈਂਟ ਅਫਸਰ ਨੇ ਜਿਹੜੇ ਵੱਡੇ ਵੱਡੇ, ਇਹ ਵੀ ਤੇ ਇੰਨੀ ਮਿਹਨਤ ਕਰਦੇ ਨੇ ਨਾ ਸਾਰੇ, ਉਹਨਾਂ 'ਚ ਵੰਡਿਆ ਜਾਏਗਾ। ਬਾਕੀ ਜਿਹੜਾ ਕੋਈ 1 ਅਰਬ ਬਚੇਗਾ ਉਹਦੇ ਵਿੱਚ ਸਕੂਲ, ਹਸਪਤਾਲ, ਬਲਕਿ ਮੇਰੇ ਖਿਆਲ 'ਚ ਪੁਲ ਹੀ ਬਣਨੇ ਨੇ। ਅਸੀਂ ਪੁਲੀ ਅੱਜ ਕਰਨ ਜਾਣਾ ਕਰਨਾ ਇੱਥੋਂ, ਹਾਂਜੀ ਇੱਥੋਂ ਪੁਲ ਤੇ ਚੜ੍ਹਨਾ, ਸਾਊਦੀਆ ਜਾ ਕੇ ਅਸੀਂ ਪੁਲ ਤੇ ਉਤਰਨਾ ਕਰਨਾ, ਮੋਟਰਵੇ ਇਹਨਾਂ ਪੈਸਿਆਂ ਦੇ ਨਾਲ ਹੀ ਬਣਾਉਣਾ ਸੀ। ਤੇ ਬਾਕੀ ਸਕੂਲਾਂ ਦਾ ਤੇ ਕਾਲਜਾਂ ਦਾ, ਤਾਲੀਮ ਦਾ ਅੱਲਾ ਵਾਰਸ ਹੈ, ਬੱਚੇ ਆਪਣੇ ਸਿਰ ਤੇ ਪੜ੍ਹ ਲੈਣ। ਤੇ ਬਸ ਬੁਰੇ ਹੀ ਹਾਲਾਤ ਨੇ, ਹਕੂਮਤ ਸਾਡੀ ਮਜਬੂਰ ਹੈ ਤੇ ਕੋਈ ਕੁਝ ਕਰ ਨਹੀਂ ਸਕਦਾ ਹੈਗਾ, ਤੇ ਨਾ ਇੱਥੇ ਬੋਲਣ ਦੀ ਇਜਾਜ਼ਤ ਹੈਗੀ ਹੈ ਤੁਹਾਨੂੰ ਉਹਨਾਂ ਦੇ ਖਿਲਾਫ ਕੋਈ ਗੱਲ ਕਰਨ ਦੀ, ਤੇ ਨਾ ਅਸੀਂ ਕਰਨੇ। ਸਾਨੂੰ ਕੀ ਲੋੜ ਕਿ ਅਸੀਂ ਅਮਰੀਕਾ ਦੇ ਖਿਲਾਫ ਬੋਲੀਏ ਜਾਂ ਇਸਰਾਈਲ ਦੇ ਦਜਾਲ ਦੇ ਖਿਲਾਫ, ਸਾਡਾ ਕੀ ਕੰਮ। ਅਸੀਂ ਆਪਣੀ ਰੋਟੀ ਕਮਾਣੀ ਹੈ, ਸਾਨੂੰ ਕੋਈ ਉਹਨਾਂ ਨੇ ਕੋਈ ਰਾਸ਼ਨ ਥੋੜੀ ਪਾ ਕੇ ਦੇਣਾ ਕਿਸੇ ਨੂੰ, ਕਿਉਂ ਜੀ? ਸਾਨੂੰ ਤੇ ਆਪੋ ਆਪਣੀ ਪਈ ਹੈ, ਅਸੀਂ ਤੇ ਆਪਣੀ ਖਾਣੀ। ਬੰਦਾ ਆਪਣੀ ਰੋਟੀ ਪਾਣੀ ਦੇ ਚੱਕਰਾਂ। ਲੇਕਿਨ ਹੁਣ ਉਹ ਖਮੈਨੀ ਸਾਹਿਬ ਨੇ ਫਿਰ ਵੀ ਬਿਆਨ ਦੇ ਦਿੱਤਾ ਕਿ ਉਹਨਾਂ ਦੇ ਇੰਨੇ ਕਮਾਂਡਰ ਮਰੇ ਨੇ, ਤੇ ਉਹ ਕਹਿੰਦੇ ਨੇ ਮੈਂ ਤੇ ਇਸ ਗੱਲੋਂ ਮਜਬੂਰ ਹਾਂ ਕਿ ਮੇਰੇ ਆਪਣੇ ਮੁਲਕ ਮੁਸਲਮਾਨ ਸਾਥੀ ਮੇਰਾ ਸਾਥ ਨਹੀਂ ਦਿੰਦੇ ਪਏ, ਬਲਕਿ ਉਲਟਾ ਅਮਰੀਕਾ ਨੂੰ 에ਅਰ ਬੇਸ ਦੇ ਦਿੱਤੀਆਂ ਆਪਣੀਆਂ, ਤੇ ਉਹ ਸਾਰੀ ਆਰਮੀ ਆ ਕੇ ਖਲੋ ਗਈ ਚਾਰੋਂ ਪਾਸੇ ਹਿਫਾਜ਼ਤ ਲਈ ਉਹ ਇਸਰਾਈਲ ਦੀ, ਕਿ ਮੈਂ ਹਮਲਾ ਨਾ ਕਰਾਂ, ਤੇ ਮੈਨੂੰ ਤੇ ਚਾਰੋਂ ਪਾਸੋਂ ਕੁੱਟ ਪੈਣੀ, ਤੇ ਜ਼ਰੂਰਤ ਪਈ ਤਾਂ ਪਾਕਿਸਤਾਨ 'ਚ ਵੀ 에ਅਰ ਬੇਸ ਬਣਾ ਲੈਣਗੇ, ਕਿਉਂਕਿ ਅਸੀਂ ਮਨਾ ਕਰ ਸਕਦੇ। ਯਾਨੀ ਇੱਕ ਬੰਦੇ ਨੇ ਕਿਸੇ ਦਾ ਕਰਜ਼ਾ ਦੇਣਾ ਹੋਵੇ ਤੇ ਉਹਨੂੰ ਰੋਕ ਸਕਦਾ ਆਪਣੇ ਘਰ ਆਉਣ ਤੋਂ? ਐਬਸੋਲੂਟਲੀ ਨਾਟ, ਕਹਿਣਾ ਨਾ ਕੋਈ ਨਹੀਂ ਨਾ, ਉੱਤੇ ਐਬਸੋਲੂਟਲੀ ਨੋਟ ਹੀ ਤੇ ਸਿਆਪਾ ਬਣ ਗਿਆ ਇਸ ਕੌਮ ਲਈ। ਜੇ ਐਬਸੋਲੂਟਲੀ ਨੋਟ ਨਾ ਹੁੰਦਾ, ਉਹ ਵੀ ਕਰਜ਼ਾ ਲੈ ਲੈਂਦਾ ਇਸੇ ਤਰ੍ਹਾਂ ਜਾ ਕੇ ਇੱਜ਼ਤ ਆਬਰੂ ਦੇ ਨਾਲ, ਤੇ ਅੱਜ ਆਪਣੇ 5 ਸਾਲ ਪੂਰੇ ਕਰਦਾ। ਇਹ ਹੁਣ ਦੇਖਣਾ, ਹੁਣ ਆਏ ਨੇ ਛੁੱਟੀਆਂ ਇੱਥੇ, 5 ਸਾਲ ਇੱਥੇ ਰਹਿਣਗੇ, ਫਿਰ ਇਹਨਾਂ ਨੇ ਕਿੰਨੀ 5 ਸਾਲਾਂ ਬਾਅਦ ਦੇ ਵਿਚਾਰੇ ਟੋਰੀ ਜਾਣਗੇ। ਇਹਨਾਂ ਨੇ ਇੱਥੇ ਕਿਹੜਾ ਕੋਈ ਬਹਿ ਰਹਿਣਾ ਸਾਰੀ ਜ਼ਿੰਦਗੀ, ਅਗਲੇ 5 ਸਾਲ ਫਿਰ ਜ਼ਰਦਾਰੀ ਸਾਹਿਬ ਦੀ ਜਾਂ ਕਿਸੇ ਹੋਰ ਦਾ ਨੰਬਰ ਆ ਜਾਏਗਾ। ਇੱਥੇ ਤੇ ਇਹੀ ਹਿਸਾਬ ਹੈਗਾ, ਕੀ ਕਰ ਸਕਦੇ। 70 ਸਾਲ ਤੋਂ ਇਹ ਮੁਲਕ ਖਾਧਾ ਜਾ ਰਿਹਾ, ਤੇ ਹੁਣ ਇਹ ਵਿਚਾਰੇ ਕੀ ਕਰਨ? ਕੁਛ ਨਹੀਂ ਕੋਈ ਕਰ ਸਕਦਾ, ਮਜ਼ਲੂਮ ਨੇ ਸਾਰੇ। ਅਸੀਂ ਸਾਡਾ ਦਫਾ ਕਰ ਮਿੱਟੀ ਪਾ, ਸਾਨੂੰ ਕੀ ਕੋਈ ਹੋਰ ਗੱਲ ਖੁਮੈਨੀ ਬੋਰ ਹੋ ਗਈ ਮੈਂ। ਬਹਰਹਾਲ ਖੁਮੈਨੀ ਸਾਹਿਬ ਕਹਿ ਰਹੇ ਨੇ ਕਿ ਇਹ ਜਹਾਦੇ ਫੀ ਸਬੀਲਿल्लाह ਹੈ, ਕਿ ਮੁਸਲਮਾਨਾਂ ਤੇ ਔਰ ਮਸਜਿਦ ਅਕਸਾ ਜਿਹੜਾ ਸਾਡਾ ਪਹਿਲਾ ਕਿਬਲਾ ਹੋਵੇ, ਉਹਦੀ ਖਾਤਰ
ਅਗਰ ਤੁਸੀਂ ਆਪਣੀਆਂ ਜਾਨਾਂ ਦੀ ਕੁਰਬਾਨੀ ਨਹੀਂ ਦੇ ਸਕਦੇ ਨਾ, ਜਹਾਦ ਤੇ ਫੀਸ ਬਿੱਲਾ ਕਰੋ। ਹਰ ਮੁਸਲਮਾਨ ਤੇ ਫਰਜ਼ ਹੈ ਕਿ ਉੱਥੇ ਜਾਓ। ਬਿਲਕੁਲ ਉਹ ਕਹਿੰਦੇ ਨੇ ਕਿ ਚਲੋ ਤੁਸੀਂ ਜਾ ਨਹੀਂ ਸਕਦੇ ਨਾ, ਕਮ ਸੇ ਕਮ ਉਹਨਾਂ ਤੱਕ ਮਦਦ ਹੀ ਪਹੁੰਚਾ ਦਿਓ। ਉਹ ਮਦਦ ਲਈ ਕੋਈ ਮੁਲਕ ਬਾਰਡਰ ਵੀ ਨਹੀਂ, ਮੁਸਲਮਾਨ ਬਾਰਡਰ ਵੀ ਨਹੀਂ ਖੋਲਦੇ, ਨਾ ਮਿਸਰ ਖੋਲ ਲਿਆ ਨਾ ਜਾਰਡਨ। ਸ਼ਹਿਜ਼ਾਦ ਇਹ ਈਰਾਨ ਤੇ ਹਿਜ਼ਬੁੱਲਾ ਪਤਾ ਨਹੀਂ ਉੱਥੇ ਕਿਵੇਂ, ਇਹ ਹੂਤੀ ਜਿਹੜੇ ਨੇ ਯਮਨ ਦੇ, ਮੈਂ ਕਹਿੰਦਾ ਕਮਾਲ ਦੀ ਬਹਾਦਰੀ ਉਹਨਾਂ ਦੀ, ਮੈਂ ਦਿਲ ਖੁਸ਼ ਹੋ ਗਿਆ। ਵਾਕਈ ਤੇ ਇਹ ਜਿਹੜੇ ਹਿਜ਼ਬੁੱਲਾ ਦੇ ਹੈਗੇ ਨੇ, ਦਿਲ ਖੁਸ਼ ਕਰ ਦਿੱਤਾ ਉਹਨਾਂ ਨੇ। ਸਾਥ ਇਹ ਮੋਬਾਈਲ ਫਿਤਨਾ, ਇਸ ਫਿਤਨੇ ਨੂੰ ਉਹ ਯਾਰ ਕੋਈ ਕੁਝ ਕਰ ਸਕੇਗਾ ਇਹ ਨਾ। ਮੇਰੀ ਗੱਲ ਇਹੀ ਉਹਨਾਂ ਨੇ ਕਿਹਾ ਵੇ ਕਿ ਜਿਹੜਾ ਨਹੀਂ ਜਾ ਸਕਦਾ ਨਾ, ਘਰ ਬਹਿ ਕੇ ਜਿਹੜਾ ਤੁਸੀਂ ਸਾਰਾ ਦਿਨ ਫਜ਼ੂਲ ਜੂ ਕਰਦੇ ਹੋ ਚੀਜ਼ਾਂ, ਇਹ ਜਿਹੜਾ ਪੈਗਾਮ ਹੈ ਨਾ ਕਿ ਉਹ ਮੁਸਲਮਾਨ ਨੇ ਉਹਨਾਂ ਤੇ ਜ਼ੁਲਮ ਹੋ ਰਿਹਾ, ਕਮ ਸੇ ਕਮ ਇੰਨਾ ਹੀ ਪੈਗਾਮ ਇਸ ਫਿਤਨੇ ਦੇ ਜ਼ਰੀਏ ਹੀ ਪਹੁੰਚਾ ਦਿਓ ਕਿ ਉਹਨਾਂ ਦਾ ਫਿਤਨਾ ਉਹਨਾਂ ਦੇ ਪਲਟ ਕੇ ਆ ਜਾਵੇ। ਇੰਨੀਆਂ ਵੀਡੀਓ ਇਹਦੇ ਤੇ ਬਣਾਓ, ਇੰਨੀਆਂ ਵੀਡੀਓ ਬਣਾਓ ਕਿ ਸਾਰੇ ਮੁਸਲਮਾਨ ਰਲ ਕੇ ਮਦਦ ਕਰੋ, ਗੈਰਤ ਜਾਗੇ, ਗੈਰਤ ਜਾਗੇ, ਸ਼ਾਇਦ ਜਾਗ ਜਾਵੇ। ਤੇ ਅਸੀਂ ਵੀ ਦੁਆ ਕਰਨੇ, ਅੱਲਾ ਕਰੇ। ਅਸੀਂ ਆਪਣੀ ਜਿੱਥੋਂ ਤੱਕ ਆਵਾਜ਼ ਹੋਏਗੀ ਅਸੀਂ ਪਹੁੰਚਾਵਾਂਗੇ। ਜੇ ਕਿਸੇ ਨੇ ਸਾਡੀ ਸੁਣ ਲਈ ਤੇ ਅੱਗੇ ਉਹ ਪਹੁੰਚਾ ਦੇਗਾ ਕਿਸੇ ਹੋਰ ਨੂੰ। ਹਾਂਜੀ ਕਿ ਥੋੜੀ ਤੇ ਸਾਨੂੰ ਗੈਰਤ ਹੋਣੀ ਚਾਹੀਦੀ ਹੈ ਕਿ ਉਹ ਨਿੱਕੇ ਨਿੱਕੇ 7 ਲੱਖ ਔਰਤਾਂ ਤੇ ਬੱਚੇ ਨੇ, ਤੇ ਹਿਜ਼ਬੁੱਲਾ ਨੇ ਕਿਹਾ ਸੀ ਇਹ ਜਿਹੜੇ ਸ਼ਹੀਦ ਹੋ ਗਏ ਨੇ ਕਮਾਂਡਰ ਹੈ ਹਸਨ ਨਸਰੁੱਲਾ ਸਾਹਿਬ ਨੇ, ਉਹਨਾਂ ਨੇ ਤੇ ਖੁਮੈਨੀ ਸਾਹਿਬ ਨੇ, ਇਹਨਾਂ ਨੇ ਕਿਹਾ ਸੀ ਸਿਰਫ ਤੁਸੀਂ ਇਹ ਮੁਸਲਮਾਨ ਜਿੰਨੇ ਵੀ ਮੁਲਕ ਹੋ ਨਾ, ਸਿਰਫ ਇਹਨਾਂ 7 ਲੱਖ ਨੂੰ ਆਪਣੇ ਕੋਲ ਪਨਾਹ ਦੇ ਦਿਓ। ਅਸੀਂ ਵੇਖੋ ਆਪਣੀਆਂ ਫੌਜਾਂ ਫਿਰ ਅੰਦਰ ਵਾੜਨੇ ਕਿਵੇਂ ਆ, ਤੇ ਅਸੀਂ ਜਾ ਕੇ ਉਹਨਾਂ ਦੀਆਂ ਗਲੀਆਂ ਦੇ ਵਿੱਚ, ਉਹਨਾਂ ਦੀਆਂ ਸੜਕਾਂ ਦੇ, ਉਹਨਾਂ ਛੋਣੀਆਂ ਜਾ ਕੇ ਅਸੀਂ ਉਹਨਾਂ ਨਾਲ ਕਰਨੇ ਕੀ ਆ। ਮੁਸਲਮਾਨਾਂ ਦੀ ਮਜਬੂਰੀ ਹੈ, ਸਾਡੇ ਮਜ਼ਹਬ ਦੇ ਵਿੱਚ ਆਬਾਦੀਆਂ ਦੇ ਉੱਤੇ ਇਸ ਤਰ੍ਹਾਂ ਹਮਲੇ ਜਿਵੇਂ ਇਹ ਲੋਕ ਕਰਦੇ ਨੇ ਕਿ ਆਮ ਔਰਤਾਂ ਨੂੰ, ਆਮ ਬੱਚਿਆਂ ਨੂੰ ਜਿਨ੍ਹਾਂ ਦਾ ਕੋਈ ਕਸੂਰ ਨਹੀਂ, ਘਰਾਂ 'ਚ ਸੁੱਤੇ ਨੇ, ਉਹਨਾਂ ਤੇ ਬੰਬਾਰੀ ਕਰਕੇ ਉਹਨਾਂ ਨੂੰ ਮਾਰ ਦੇਣਾ। ਸਾਡੇ ਮਜ਼ਹਬ ਵਿੱਚ ਇਸ ਚੀਜ਼ ਨੂੰ ਅੱਲਾਹ ਤਾਲਾ ਨੇ ਜਾਇਜ਼ ਹੀ ਨਹੀਂ ਕਰਾਰ ਦਿੱਤਾ। ਤੁਹਾਡਾ ਮਜ਼ਹਬ ਦਾ ਮਕਸਦ ਖਤਮ ਹੋ ਜਾਂਦਾ ਜਹਾਦ ਦਾ ਜਦੋਂ ਤੁਸੀਂ ਜ਼ੁਲਮ ਕਰਦੇ। ਸਾਡੇ ਮਜ਼ਹਬ ਵਿੱਚ ਜ਼ੁਲਮ ਤੇ ਨਹੀਂ ਹੈ ਨਾ ਕਿ ਕਿਸੇ ਔਰਤਾਂ ਨੂੰ ਜਾਂ ਬੱਚਿਆਂ ਨੂੰ ਜਾਂ ਬਜ਼ੁਰਗਾਂ ਨੂੰ ਜਿਹੜੇ ਬੁੱਢੇ ਨੇ ਉਹਨਾਂ ਨੂੰ ਮਾਰਨ ਦਾ। ਇਹ ਤੇ ਰਾਤ ਨੂੰ ਆ ਕੇ ਜਹਾਜ਼ਾਂ ਤੇ ਬੰਬਾਰੀ ਕਰਦੇ ਨੇ। ਇਹ ਕੀ ਬੁੱਢੇ, ਕੀ ਬੱਚੇ, ਕੀ ਮਾਜ਼ੂਰ ਬੱਚੇ ਜਿਹੜੇ ਉੱਠ ਵੀ ਨਹੀਂ ਸਕਦੇ, ਪਾਣੀ ਵੀ ਨਹੀਂ ਪੀ ਸਕਦੇ, ਬੁੱਢੇ ਬਜ਼ੁਰਗ ਤੇ ਬੱਚੇ ਹਸਪੀਟਲ ਨਹੀਂ ਵੇਖਿਆ, ਹਸਪੀਟਲਾਂ 'ਚ, ਸਕੂਲਾਂ 'ਚ। ਅਸਤਗਫੁਰullah। ਸਾਡੇ ਮਜ਼ਹਬ, ਮੁਸਲਮਾਨਾਂ ਦੇ ਮਜ਼ਹਬ ਵਿੱਚ ਐਸਾ ਇਹ ਜਿਹੜੇ ਦਹਿਸ਼ਤਗਰਦੀ ਦੇ ਨਾਂ ਦੇ ਉੱਤੇ ਕਹਿੰਦੇ ਸਨ ਮੁਸਲਮਾਨ ਦਹਿਸ਼ਤਗਰਦ, ਨਾਊਜ਼ ਬਿੱਲਾ, ਸਾਡਾ ਉਹਨਾਂ ਨਾਲ ਕੀ ਤਾਲੁਕ? ਕੋਈ ਗੱਲ ਨਹੀਂ। ਮੁਸਲਮਾਨ ਦੇ ਕਿਸੇ ਇੱਕ ਬੇਗੁਨਾਹ ਨੂੰ, ਕੋਈ ਔਰਤ, ਕੋਈ ਬੱਚਾ, ਕੋਈ ਬਜ਼ੁਰਗ, ਇਹ ਬੇਗੁਨਾਹਾਂ ਬੱਚਿਆਂ ਨੂੰ ਮਾਰਨਾ ਜਾਂ ਬੰਬ ਬਲਾਸਟ ਕਰਨੇ, ਇਹ ਮੁਸਲਮਾਨਾਂ ਦਾ ਕੰਮ ਹੈ ਹੀ ਨਹੀਂ। ਕੰਮ ਹੈ ਨਹੀਂ। ਅੱਲਾ ਮਾਫ ਕਰੇ। ਔਰ ਮਸਜਿਦਾਂ 'ਚ, ਆਪਣੀਆਂ ਮਸਜਿਦਾਂ 'ਚ ਕੋਈ ਮੁਸਲਮਾਨ ਹਮਲਾ ਕਰੇਗਾ? ਨਹੀਂ ਕਰੇ। ਜਿੰਨਾ ਮਰਜ਼ੀ ਕੋਈ, ਮੈਂ ਕਹਿੰਦਾ ਨਸ਼ੇ 'ਚ ਵੀ ਹੋਵੇ ਨਾ, ਨਹੀਂ ਕਰੇ। ਜਿਹਨੂੰ ਹੋਸ਼ ਵੀ ਨਾ ਹੋਵੇ, ਉਹ ਵੀ ਆਪਣੀ ਮਸਜਿਦ ਦੇ ਅੰਦਰ ਜਾ ਕੇ ਧਮਾਕਾ ਨਹੀਂ ਕਰੇਗਾ। ਨਹੀਂ ਕਰੇ, ਬਿਲਕੁਲ ਇਸ ਤਰ੍ਹਾਂ ਹੀ। ਯਾਨੀ ਅਸੀਂ ਅੱਲਾ ਦੇ ਘਰ 'ਚ ਕਿਵੇਂ ਸੋਚ ਸਕਨੇ ਆ ਮੁਸਲਮਾਨ? ਤੇ ਕਦੀ ਨਾ ਕਿਸੇ, ਨਾ ਮੰਦਰਾਂ ਦੇ ਵਿੱਚ ਪਾਕਿਸਤਾਨ 'ਚ ਕੋਈ ਧਮਾਕੇ ਹੋਏ, ਨਾ ਕਿਸੇ ਚਰਚ 'ਚ ਧਮਾਕੇ ਹੋਏ, ਨਾ ਕਿਸੇ ਗੁਰਦੁਆਰੇ 'ਚ ਧਮਾਕੇ ਹੋਏ। ਪੂਰੇ ਪਾਕਿਸਤਾਨ ਦੇ ਵਿੱਚ ਸਿਰਫ ਮਸਜਿਦਾਂ 'ਚ ਧਮਾਕੇ ਹੋਏ। ਕਿਉਂ? ਸਮਝ ਜਾਓ ਨਾ, ਯਹੂਦੀ ਲੋਬੀ ਹੈ, ਮੁਸਲਮਾਨ ਨਹੀਂ ਹੈ। ਇਹ ਸਾਰਾ ਉਹ ਪਿੱਛੇ ਉਹ ਯਹੂਦੀ ਹੈਗਾ, ਦਜਾਲ। ਨਾ ਮੁਸਲਮਾਨਾਂ ਦਾ ਦਿੱਤਾ ਕਿ ਉਹਨਾਂ ਦੀਆਂ ਦਾੜੀਆਂ ਰਖਵਾ ਕੇ ਮੁਸਲਮਾਨਾਂ ਤਰ੍ਹਾਂ ਪਗੜੀਆਂ ਪਵਾ ਕੇ, ਉਹਨਾਂ ਨੂੰ ਕੱਪੜੇ ਮੁਸਲਮਾਨਾਂ ਨੇ ਪਵਾ ਕੇ। ਆਪਣੇ ਮੁਲਕਾਂ 'ਚ ਸਕੂਨ ਨਾਲ ਰਹਿ। ਇਹ ਕਦੀ ਸੁਣੀਦਾ ਕਿ ਇੰਡੀਆ ਤੋਂ ਇੰਨੇ ਗੋਲੀਆਂ ਆ ਕੇ ਵੱਜ ਗਈਆਂ, ਕਦੀ ਇਧਰੋਂ ਕੋਈ ਹਮਲਾ ਕਰ ਦਿੰਦਾ, ਕੋਈ ਉਧਰੋਂ ਸ਼ਾਟ ਕਰ ਦਿੰਦਾ। ਖਬਰਾਂ ਦੇ ਵਿੱਚ ਇਹ ਝੜਪਾਂ ਚੱਲਦੀਆਂ ਰਹਿੰਦੀਆਂ, ਕਦੀ ਅਫਗਾਨਿਸਤਾਨ ਦੇ ਬਾਰਡਰ ਤੋਂ ਚੱਲਦੀਆਂ ਰਹਿੰਦੀਆਂ। ਇਹ ਕੀ ਹੈ? ਉਹਦੇ 'ਚ ਆਮ ਲੋਕ ਹੀ ਮਰਦੇ ਨੇ। ਬਿਲਕੁਲ ਜੀ, ਜ਼ੁਲਮ ਹੈ। ਕਿਉਂ ਬਈ? ਤੂੰ ਸਕੂਨ ਨਾਲ ਰਹੋ। ਤੇ ਜਿਹੜੇ ਆਰਮੀ ਵਾਲੇ ਹੁੰਦੇ ਨੇ ਉਹਨਾਂ ਦੇ ਵੀ ਤੇ ਆਖਰ ਬੱਚੇ ਹੁੰਦੇ ਨੇ ਕਿ ਨਹੀਂ? ਕਿਉਂ ਨਹੀਂ ਹੁੰਦੇ? ਉਹ ਸਾਡੀ ਖਾਤਰ ਆਪਣੀ ਫੈਮਿਲੀ ਛੱਡ ਕੇ ਤੇ ਬਾਰਡਰਾਂ ਦੇ ਉੱਤੇ ਖੜੇ ਹੋਏ ਹੁੰਦੇ ਨੇ। ਆਖਰ ਉਹ ਵੀ ਤੇ ਕਿਸੇ ਮਾਂ ਦੇ ਬੱਚੇ ਹੁੰਦੇ ਨੇ ਨਾ। ਉਹ ਅੱਲਾਹ ਤਾਲਾ ਸਾਰੇ ਇਸ ਕੌਮ ਦੇ, ਇਸ ਦੁਨੀਆ ਦੇ ਉੱਤੇ ਅੱਲਾਹ ਤਾਲਾ ਰਹਿਮ ਕਰੇ, ਕਿਉਂਕਿ ਇਸ ਇਹ ਜਿਹੜਾ ਯਹੂਦੀ ਫਿਤਨਾ ਪੂਰੀ ਦੁਨੀਆ ਦੇ ਉੱਤੇ ਛਾਇਆ ਪਿਆ। ਦੇਖ ਲੋ ਸ਼ਹਿਜ਼ਾਦ ਉਹ ਕੱਲਾ ਬਕਵਾਸ ਕਰੀ ਜਾ ਰਿਹਾ, ਪੂਰੀ ਦੁਨੀਆ 'ਚ ਜੁਰਤ ਨਹੀਂ ਹੈ ਕਿ ਉਹਦੇ ਅੱਗੇ ਬੋਲਣਾ। ਕੈਸੀ ਗੇਮ ਹੈ ਯਾਰ, ਖੁਦਾ ਦੀ ਕਸਮ। ਯਾਦ ਆ ਗਈ ਨਾ ਕਿ ਹਿਟਲਰ ਨੇ ਛੱਡ ਕੇ ਜਾ ਰਹੇ ਆ, ਤਾਂ ਹੁਣੇ ਤੁਹਾਨੂੰ ਪਤਾ ਚੱਲੇਗਾ ਇਹ ਤੋਹਫਾ। ਕਿ ਮੈਂ ਇਹਨਾਂ ਨੂੰ ਮਾਰਨ ਡਿਆ ਵਾਂ ਤੇ ਤੁਸੀਂ ਸਾਰੇ ਮੇਰੇ ਦੁਆਲੇ ਹੋ। ਜ਼ਾਲਮ ਕਹਿੰਦੇ ਪਿਆ। ਇਹ ਲੋ, ਇਹ ਤੋਹਫਾ ਤੁਹਾਡੇ ਲਈ। ਮੈਂ 4 ਬੰਦੇ ਛੱਡ ਕੇ ਜਾ ਰਿਹਾ। ਇਹ ਤੁਹਾਨੂੰ ਦੱਸਣਗੇ ਅੱਜ ਉਹ ਵਕਤ ਆ ਗਿਆ। ਉਹਦੀ ਗੱਲ ਕੈਸੀ ਸੱਚ ਸਾਬਤ ਹੋਈ। ਅੱਲਾ ਮਾਫ ਕਰੇ। ਅਸੀਂ ਤਾਂ ਦੁਆ ਕਰ ਸਕਦੇ ਹਾਂ ਸਾਰਿਆਂ ਲਈ ਕਿ ਅੱਲਾਹ ਤਾਲਾ ਇਸ ਕੌਮ ਤੇ, ਇਸ ਦੁਨੀਆ ਦੇ ਵਿੱਚ ਅਮਨ ਨੂੰ ਕਾਇਮ ਕਰੇ, ਜ਼ੁਲਮ ਨੂੰ ਖਤਮ ਕਰੇ, ਜਿੱਥੇ ਵੀ ਹੋਣ, ਕਿਸੇ ਨਾਲ ਵੀ ਹੋਣ।
ਬਿਲਕੁਲ ਕੋਈ ਵੀ ਬੇਗੁਨਾਹ ਨਾ ਮਾਰਿਆ ਜਾਏ। ਆਮੀਨ। ਇਹੋ ਹੀ ਦੁਆ। ਅੱਛਾ, ਤੇ ਉਹ ਜਿਹੜੇ ਖਮੇਨੀ ਸਾਹਿਬ ਹੈਗੇ ਨੇ ਨਾ ਈਰਾਨ ਦੇ, ਹਾਂਜੀ ਉਹਨਾਂ ਨੇ ਕੱਲ ਤਕਰੀਰ ਕੀਤੀ ਹੈ ਤੇ ਉਹ ਮੈਂ ਸੁਣਨਾ ਪਿਆ ਸਾਂ, ਉਹ ਟਰਾਂਸਲੇਟ ਨਾਲ ਕਰਦੇ ਨਾ ਉਰਦੂ ਦੀ, ਹਾਂਜੀ ਜਿਹੜੇ ਉਹ ਥੱਲੇ ਲਿਖਿਆ ਆਇਆ ਹੁੰਦਾ, ਆਹੋ ਤੇ ਉਹ ਵੈਸੇ ਤਾਂ ਫਾਰਸੀ ਬੋਲਦੇ ਨੇ ਬੜੀ ਔਖੀ, ਤੇ ਉਹ ਉਹਨਾਂ ਦਾ ਮਕਸਦ ਸੀ ਕਹਿਣ ਦਾ ਕਿ ਇਹ ਜਿਹੜੇ ਫਲਸਤੀਨੀ ਨੇ ਨਾ, ਇਹਨਾਂ ਦੀ ਮਜ਼ਲੂਮਾਂ ਦੀ ਮਦਦ ਕਰਨਾ ਹਰ ਮੁਸਲਮਾਨ ਦਾ ਫਰਜ਼ ਹੈਗਾ। ਇਹ ਜਹਾਦੇ ਫੀ ਸਬੀਲਿਲlah ਹੋਵੇ, ਯਾਨੀ ਕਿਸੇ ਅਗਰ ਤੁਸੀਂ ਉੱਥੇ ਤੁਹਾਨੂੰ ਤਾਕਤ ਅੱਲਾ ਨੇ ਦਿੱਤੀ ਤਾਂ ਤੁਸੀਂ ਉੱਥੇ ਜਾ ਕੇ ਉਹਨਾਂ ਦੀ ਮਦਦ ਕਰੋ। ਤੇ ਚਲੋ ਤੁਸੀਂ ਬਿਸਮਿਲ੍ਲਾ ਕਰੋ। ਅੱਜ ਕੱਲ ਤੁਸੀਂ ਬੜਾ ਹੈ ਰੀਲਾ ਸ਼ੀਲਾ ਦਿਨ ਰਾਤ ਇੱਕ ਕੀਤਾ ਹੈ, ਤੁਸੀਂ ਤਾਂ ਜਾਓ ਨਾ। ਬਹੁਤ ਹੀ ਵੀ ਕੋਈ, ਮੈਂ ਤੁਹਾਨੂੰ ਕੀ ਕਹਾਂ, ਕੀ ਮਤਲਬ ਹੈ ਕੀ ਕਹਾਂ? ਨਹੀਂ ਤੇਰੇ ਵੱਸ 'ਚ ਹੋਵੇ ਨਾ, ਬੰਦਾ ਹੁਣ ਗੱਲ ਵੀ ਨਾ ਕਰੇ, ਨਹੀਂ ਉੱਥੇ ਟੁਰ ਜਾਓ, ਮੈਂ ਉੱਥੇ ਜਾ ਕੇ ਤੇ ਗੋਲੀਆਂ ਖਾ ਕੇ ਤੇ ਮਰ ਜਾਵਾਂ, ਤੂੰ ਸ਼ਹਾਦਤ ਤੇਰਾ ਵੱਸ ਚੱਲੇ ਤੂੰ ਇੱਥੇ ਹੀ ਮੈਨੂੰ ਸ਼ਹੀਦ ਕਰਾ ਦੇਵੇਂ। ਬਿਲਕੁਲ ਸਹੀ ਤੇਰੇ ਕਹਿ ਕੋਲ ਰਹੇ ਉਹ ਦਜਾਲ ਜਿਹੜਾ ਕਾਣਾ ਦਜਾਲ, ਉਹ ਕੀ ਯਾਹੂ, ਹੋ। ਹਾਂ ਉਹ ਯਹੂਦੀ, ਉਹਦਾ ਨੰਬਰ ਹੋਵੇ ਨਾ ਤੇਰੇ ਕੋਲ, ਤੇ ਤੂੰ ਉਹਨਾਂ ਨੂੰ ਆਖੇ ਜੀ ਇੱਥੇ ਵੀ ਹਿਜ਼ਬੁੱਲਾ ਦਾ ਇੱਕ ਬੰਦਾ ਜੇ, ਇਹਦੇ ਮੋਬਾਈਲ 'ਚ ਵੀ ਕੋਈ ਬਟਨ ਦਬਾ ਕੇ ਤੇ ਉੱਥੇ ਹੀ ਬਲਾਸਟ ਕਰ ਦੋ, ਇਹਦੀ ਜੇਬ ਵਿੱਚ ਹੀ ਕਰ ਦੋ। ਰੱਬ ਤੇਰਾ ਕਰੇ ਭਲਾ। ਤੁਹਾਨੂੰ ਦਿਲ ਦੀਆਂ ਗੱਲਾਂ ਕਿਵੇਂ ਪਤਾ ਚੱਲ ਜਾਂਦੀਆਂ? ਦਿਲ ਦੀਆਂ ਗੱਲਾਂ ਕਿਵੇਂ ਪਤਾ ਲੱਗ ਜਾਂਦੀਆਂ ਬਹੁਤ। ਤੇ ਨਾਲੇ ਉਹ ਮੈਨੂੰ ਦੱਸ ਨਾ ਕਿ ਭੈਣ ਮੇਰੀ ਜਿਹੜੀ ਉਹ ਆਈ ਸੀ, ਹਾਂ ਉਹ ਮੈਨੂੰ ਤੇ ਉਹ ਸਲਾਮ ਦੁਆ ਲੈ ਕੇ ਤੇ ਉਸ ਤੋਂ ਬਾਅਦ ਉਹ ਤੇਰੇ ਨਾਲ ਹੀ ਬੈਠੀ ਰਹੀ ਹੈ ਤੇ ਖੈਰ ਨਾ ਲਾਈ ਸੀ। ਹਾਂ ਬਸ ਐਵੇਂ ਹੀ, ਬਸ ਕੋਈ ਖਾਸ ਗੱਲ ਨਹੀਂ ਸੀ। ਐਵੇਂ ਹੀ ਆਈ ਸੀ ਉਹ ਐਡੀ ਬਹਿਰੀਆ ਟਾਊਨ ਤੋਂ ਜੋਹਰ ਟਾਊਨ ਪੈਦਲ ਟੁਰ ਕੇ, ਮਤਲਬ ਉੱਥੋਂ ਵਾਕ ਕਰਦੀ ਆ ਗਈ ਸੀ, ਐਵੇਂ ਹੀ ਆਈ ਸੀ। ਜੀ ਨੇ ਆਪਣੀ ਗਾੜੀ ਜਾਈ ਸੀ। ਤੇ ਗੱਡੀ ਐਡੀ ਦੂਰੋਂ ਬੰਦਾ ਆਵੇ ਤੇ ਕੋਈ ਕੰਮ ਹੁੰਦਾ ਤੇ ਬੰਦਾ ਆਉਂਦਾ। ਸ਼ਰਾਜ਼ਤ ਤੁਹਾਨੂੰ ਕੀ ਮਸਲਾ ਹੈ? ਇੱਕ ਗੱਲ ਵੈਸੇ ਤੈਨੂੰ ਮੈਂ ਦੱਸਦਾ, ਐਵੇਂ ਤੂੰ ਇਹ ਨਾ ਭਾਰਾਂ ਤੇ ਪੈਣ ਦੀ ਕਿ ਮੇਰੇ ਤਰਲੇ ਕਰੇ, ਮੈਨੂੰ ਮਿੰਤਾਂ ਕਿ ਕੀ ਗੱਲ ਹੈ ਦੱਸ, ਫਿਰ ਮੈਂ ਬਾਹਰ ਇਹਨੂੰ ਲਿਜਾਵਾਂ ਕਿ ਬਾਹਰ ਜਾ ਕੇ ਦੱਸਾਂਗੀ ਇੱਥੇ ਕੰਧਾਂ ਦੇ ਵੀ ਕੰਨ ਹੁੰਦੇ ਨੇ, ਤੇ ਬਾਹਰ ਤੈਨੂੰ ਕੁਲਫੀ ਜਾਂ ਆਈਸਕ੍ਰੀਮ ਜਾਂ ਫਿਰ ਚਾਕਲੇਟ ਬਾਹਰੋਂ ਲਿਜਾ ਕੇ ਖਵਾਵਾਂ। ਐਸੀ ਤੂੰ ਕੋਈ ਸਸਤੀ ਤਰੀਨ ਭਰਜਾਈ, ਐਡੀ ਨਹੀਂ ਮੈਂ ਕੋਈ ਬੇਬੀ ਡਾਲ। ਸਸਤੀ ਤਰੀਨ ਤੂੰ ਨਨਾਣ ਹੈ, ਅਖੀਰ ਦੁਨੀਆ ਦੀ ਸਸਤੀ ਤਰੀਨ ਤੂੰ ਨੂੰ, ਅਖੀਰ ਸਸਤੀ ਤਰੀਨ ਤੂੰ ਦੁਨੀਆ ਦੀ ਸੱਸ ਬਣਨਾ। ਅੱਲਾ ਦੀ ਸ਼ਾਨ। ਇੱਕ ਪੀਜ਼ੇ 버ਗਰ ਦੇ ਉੱਤੇ ਤੂੰ ਸਾਰਾ ਢਿੱਡ ਆਪਣਾ ਖੋਲ ਕੇ ਨਾ ਅਗਲੇ ਨੂੰ ਦੱਸ ਦੇਣਾ ਵੀ ਇਹ ਗੱਲਾਂ। ਸ਼ਰਾਜ਼ਤ ਦੱਸ ਸੀ ਨਾ ਦਵਾ। ਇੱਕ ਬੋਤਲ ਤੇ ਸ਼ਾਮੀ 버ਗਰ ਵਾਲਾ ਤੈਨੂੰ ਬੰਦਾ 버ਗਰ ਖਵਾਏ ਦੇਣਾ, ਤੂੰ ਸਾਰੇ ਦਿਨ ਦੀ ਰਿਪੋਰਟ ਦੇ ਦੇਣਾ। ਉਹ ਖਾ ਕੇ ਤੁਸੀਂ ਮੇਰੇ ਨਾਲ ਵਿਆਹ ਕੀਤਾ। ਉਹੀ ਖਾ ਕੇ ਤੇਰੇ ਨਾਲ ਵਿਆਹ ਕੀਤਾ ਸੀ। ਮੈਨੂੰ ਭਲਾ ਪਤਾ ਨਹੀਂ, ਇੰਨਾ ਮੈਨੂੰ 27-28 ਸਾਲਾਂ 'ਚ ਇੰਨਾ ਤਾਂ ਪਤਾ ਲੱਗ ਗਿਆ ਵੀ। ਕੁਝ ਜ਼ਿਆਦਾ ਨਹੀਂ ਕਰ। ਜ਼ਿਆਦਾ ਨਹੀਂ ਕਰ ਦਿੱਤੀ। ਤੈਨੂੰ ਗੱਲ ਪੁੱਛੀ ਵੀ ਦੱਸ ਦੇ ਕੀ ਖੈਰ ਨਾਲ ਆਈ ਸੀ, ਕੋਈ ਬੰਦਾ ਕੋਈ ਗੱਲ ਹੀ ਕਰਦਾ। ਇੰਨੀ ਦੇਰ ਬਹਿ ਕੇ ਤੁਸੀਂ ਉੱਥੇ ਕੀ ਅਖਬਾਰ ਪੜ੍ਹਦੀਆਂ ਪਈਆਂ? ਅਸੀਂ ਵੀ ਕਿਸੇ ਗੱਲ ਤੇ ਡਿਸਕਸ ਹੀ ਕਰ ਰਹੀਆਂ ਸਾਂ। ਡਿਸਕਸ, ਉਹੀ ਗੱਲ ਮੈਨੂੰ ਚਾਹੀਦੀ ਹੈ ਕਿ ਕਿਹੜੀ ਗੱਲ ਤੇ ਡਿਸਕਸ ਹੁੰਦੀ। ਮੈਂ ਤੁਹਾਨੂੰ ਕੁਝ ਨਹੀਂ, ਤੁਸੀਂ ਮੋਬਾਈਲ 'ਚ ਕੀ ਕਰ ਰਹੇ ਹੋ? ਸਾਰਾ ਦਿਨ ਲੱਗੇ ਰਹਿੰਦੇ ਹੋ, ਸਾਰਾ ਦਿਨ। ਇਹ ਮੈਸੇਜ ਦਾ ਜਵਾਬ ਦਿੱਤਾ, ਇਹ ਲਾਈਕ ਕੀਤਾ, ਇਹਨੂੰ ਵੇਖਿਆ, ਇਹ ਉਹਨੂੰ ਕੀਤਾ, ਉਹਦੇ ਤੇ ਤਬਸਰਾ ਇਹਦੇ ਤੇ ਹੈ। ਮੈਂ ਕਹਿੰਨੀ ਮੈਂ ਸੈਲੀਬ੍ਰਿਟੀ ਸਟਾਰ ਆ। ਮਾਈ ਫੁੱਟ ਸੈਲੀਬ੍ਰਿਟੀ। ਘਰ 'ਚ ਤੁਸੀਂ ਕੋਈ ਸੈਲੀਬ੍ਰਿਟੀ ਨਹੀਂ ਹੋ, ਤੁਸੀਂ ਇੱਕ ਸਿੰਪਲ ਆਦਮੀ ਹੋ। ਦੈਟਸ ਇਟ। ਲੋਕਾਂ ਨੂੰ ਬੜੀਆਂ ਤਕਲੀਫਾਂ ਦਿੰਦੇ ਹੋ। ਚਲੋ ਮਿੱਟੀ ਪਾਓ, ਦਫਾ ਕਰੋ। ਆਪਣੀ ਵਾਰੀ ਮਿੱਟੀ ਪਾਓ।